अस्सलाम वालेकुम माशाल्लाह जी एक और स्टूडेंट पास होए ने तारिक कासिम भाई ने एक गलती ਨਾਲ ਇਹਨਾਂ ਆਪਣੀ ਥਿਉਰੀ ਪਾਸ ਕੀਤੀ ਜੀ ਤੁਹਾਨੂੰ ਬਹੁਤ ਬਹੁਤ ਮੁਬਾਰਕ ਹੋਵੇ ਤੇ ਨਵੇਂ ਸਟੂਡੈਂਟ ਵਾਸਤੇ ਉਹੀ ਚੀਜ਼ਾਂ ਵੀ ਇਸ ਚੈਨਲ ਦੇ ਉੱਤੇ 3 ਤੇ 20 ਦਾ ਪੂਰਾ ਕੋਰਸ ਅਪਲੋਡ ਹੈ ਸਾਰੇ ਦਾ ਸਾਰਾ ਫ੍ਰੀ ਹੈ ਆਪਣੀ ਤਿਆਰੀ ਫ੍ਰੀ ਕਰ ਸਕਦੇ ਹੋ ਐਪਲੀਕੇਸ਼ਨ ਵੈਬ 3 ਤੇ ਗੂਗਲ ਤੋਂ ਡਾਊਨਲੋਡ ਹੋ ਜਾਂਦੀ ਹੈ ਐਂਡਰੋਇਡ ਫੋਨ ਦੇ ਵਿੱਚ ਔਰ ਅਗਰ ਆਈਫੋਨ ਹੈ ਤੇ ਫਿਰ ਤੁਸੀਂ ਆਨਲਾਈਨ ਪੜ੍ਹ ਸਕਦੇ ਹੋ ਠੀਕ ਹੈ ਔਰ ਐਪਲੀਕੇਸ਼ਨ ਕਰਨੀ ਜ਼ਰੂਰੀ ਹੈ ਐਪਲੀਕੇਸ਼ਨ ਵੈਬ 'ਤੇ ਕਰੋ ਤੇ ਕੋਈ ਕਿਸੇ ਬੁੱਕ ਦੀ ਜ਼ਰੂਰਤ ਨਹੀਂ ਕਿਸੇ ਵੀ ਚੀਜ਼ ਦੀ ਜ਼ਰੂਰਤ ਨਹੀਂ ਠੀਕ ਹੈ ਔਰ ਪੂਰਾ ਕੋਰਸ ਇੱਥੇ ਐਵੇਂ ਸਾਰਾ ਫ੍ਰੀ ਹੈ ਤੇ ਸਟਾਰਟ ਜਦੋਂ ਕਰਦੇ ਹੋ ਉਦੋਂ ਥੋੜੀ ਮੁਸ਼ਕਲ ਹੁੰਦੀ ਹੈ ਚੀਜ਼ਾਂ ਨੂੰ ਸਮਝਣ ਵਿੱਚ ਜੈਸੇ ਜੈਸੇ ਤੁਹਾਨੂੰ ਚੀਜ਼ਾਂ ਦੀ ਸਮਝ ਆਉਂਦੀ ਹੈ 2 ਦਿਨ ਲੱਗੇ 4 ਦਿਨ ਲੱਗੇ ਹਫਤਾ ਲੱਗਿਆ ਉਸ ਤੋਂ ਬਾਅਦ ਤੁਹਾਨੂੰ ਸਭ ਕੁਝ ਪਤਾ ਲੱਗ ਜਾਏਗਾ ਆਸਾਨੀ ਨਾਲ ਤੁਹਾਨੂੰ ਸਮਝ ਆਉਂਦੀ ਜਾਵੇਗੀ ਠੀਕ ਹੈ ਤੇ ਚਲੋ ਜੀ ਪਹਿਲਾ ਸਵਾਲ ਪੜ੍ਹਨੇ ਆ Nell'intersezione di figura ਕਹਿੰਦਾ ਇਸ ਚੌਕ ਦੇ ਵਿੱਚ il veicolo D ਜਿਹੜੀ D ਗੱਡੀ ਏ transita prima del veicolo B ਕਹਿੰਦਾ B ਨਾਲੋਂ ਪਹਿਲਾਂ ਚੱਲੇ ਦੀ ਫਾਲਸੋ ਜੀ ਫਾਲਸੋ ਕੀਤੀ ਹੈ ਨਾ ਫਾਲਸੀ ਹੋਇਆ ਤਸਵੀਰ ਤੁਸੀਂ ਹੋ ਚੈੱਕ ਕਰ ਲੈਣੀ ਹੈ ਦੂਸਰਾ sui motocicli è vietato ਕਹਿੰਦਾ ਮੋਟਰਸਾਈਕਲਾਂ ਉੱਤੇ ਮਨਾ ਵੇ trasportare oggetti ਚੀਜ਼ਾਂ ਲੈ ਕੇ ਜਾਣਾ che sporgano ਜਿਹੜੀਆਂ ਵਧੀਆਂ ਹੋਣ longitudinalmente ਲੰਬਾਈ ਦੇ ਵਿੱਚ rispetto alla sagoma del veicolo ਗੱਡੀ ਦੇ ਸਾਈਜ਼ ਨਾਲੋਂ ਆਲਸੋ ਲੰਬਾਈ ਵਿੱਚ ਪਿੱਛੇ ਤੁਸੀਂ ਵਧਾ ਕੇ ਲੈ ਕੇ ਜਾ ਸਕਦੇ ਹੋ ਲੇਕਿਨ ਇੱਕ ਲਿਮਟ ਹੈ ਅੱਛਾ ਜੀ ਉਜੈਤੀ ਸੈਂਪਰੇ ਵੇਰੋ ਤੇ 3 ਫਾਲਸੋ ਨੇ ਸਗੋਮਾ ਵੀ ਫਾਲਸੋ ਸੈਂਪਰੇ ਵੇਰੋ ਤੇ ਫਾਲਸੋ ਹੈ ਕਿਸੇ ਹੁਣ ਮੈਨੂੰ ਯਾਦ ਨਹੀਂ ਕਿੰਨੇ ਫਾਲਸੋ ਨੇ ਲੇਕਿਨ ਇਹ ਇੱਕ ਦੂਸਰੇ ਨਾਲ ਫਾਲਸੋ ਹੁੰਦੇ ਨੇ ਠੀਕ ਹੈ ਇੱਥੇ ਵੇਖੋ ਫਾਲਸੋ ਵਿੱਚ ਆ ਗਏ ਤੀਸਰਾ percorrendo un lungo tunnel o traforo ਕਹਿੰਦਾ ਇੱਕ ਲੰਮੀ ਸੁਰੰਗ ਵਿੱਚ ਚੱਲਦੇ ਹੋ in caso di formazione di lunghe file di veicoli ਉਹ ਸੂਰਤ ਜਦੋਂ ਗੱਡੀਆਂ ਦੀਆਂ ਲੰਮੀਆਂ ਲਾਈਨਾਂ ਬਣ ਜਾਣ ਇਹ opportuno ਤੁਹਾਨੂੰ ਚਾਹੀਦਾ ਹੈ aumentare la distanza di sicurezza ਵੀ ਤੁਸੀਂ ਫਾਸਲਾ ਵਧਾ ਲਵੋ per scongiurare ਬਚਣੇ ਦੇ ਲਈ in caso di incendio ਉਹ ਸੂਰਤ ਜਦੋਂ ਅੱਗ ਲੱਗ ਜਾਏ il rapido propagarsi delle fiamme ਜਿਹੜੇ ਸ਼ੋਲੇ ਜਲਦੀ ਨਾਲ ਵੱਧਦੇ ਨੇ ਜਾਂ ਕਹਿ ਲਓ ਜਿਹੜੀ ਅੱਗ ਜਲਦੀ ਨਾਲ ਅੱਗੇ ਫੈਲਦੀ ਕਹਿੰਦਾ ਉਸ ਚੀਜ਼ ਤੋਂ ਬਚਣੇ ਵਾਸਤੇ ਕੀ ਕਰੋ aumentare la distanza di sicurezza ਫਾਸਲਾ ਵਧਾ ਲਵੋ ਵੇਰੋ 4 ਨੰਬਰ trainare un rimorchio ਕਹਿੰਦਾ rimorchio tow ਚੈਨ ਕਰਨਾ non comporta un aumento ਕਹਿੰਦਾ ਇਹਦੇ ਨਾਲ ਨਹੀਂ ਵੱਧਦਾ dei consumi di carburante ਜਿਹੜਾ ਤੇਲ ਦਾ ਖਰਚ ਕਹਿੰਦਾ ਉਹ ਨਹੀਂ ਵੱਧਦਾ ਫਾਲਤੂ ਜਦੋਂ ਆਪਣੀ ਗੱਡੀ ਦੇ ਪਿੱਛੇ ਤੁਸੀਂ rimorchio tow ਚੈਨ ਕਰਦੇ ਹੋ ਜਾਂ ਗੱਡੀ ਦੇ ਉੱਤੇ ਵਜ਼ਨ ਵਧਾਉਂਦੇ ਹੋ ਤੇ ਗੱਡੀ ਦਾ ਜ਼ੋਰ ਜ਼ਿਆਦਾ ਲੱਗੇਗਾ ਗੱਡੀ ਤੇਲ ਜ਼ਿਆਦਾ ਖਾਏਗੀ 5 ਨੰਬਰ ਨਿਸ਼ਾਨ ਦਾ ਕੀ ਮਤਲਬ ਹੈ ਜੀ ਖੱਬੀ ਸਾਈਡ ਤੋਂ ਸੜਕ ਰਸਤਾ ਤੰਗ ਹੋ ਰਿਹਾ il segnale raffigurato ਹੈ ਨਿਸ਼ਾਨ ਦਿਖਾਇਆ ਗਿਆ impone ਲਾਗੂ ਕਰਦਾ ਜਾਂ ਕਹਿ ਲੋ ਕਹਿ ਰਿਹਾ di moderare la velocità ਕਿ ਸਪੀਡ ਘੱਟ ਕਰ ਲੋ se occorre ਅਗਰ ਜ਼ਰੂਰੀ ਹੋਵੇ ਅਰਸਤਾਰ ਸੀ ਤੇ ਰੁਕ ਵੀ ਜਾਣਾ ਵੇਰੋ ਜੀ ਕਿਉਂਕਿ ਰਸਤਾ ਤੰਗ ਹੋ ਰਿਹਾ ਸਪੀਡ ਘੱਟ ਨਾਲ ਕੰਮ ਚੱਲਦਾ ਤੇ ਠੀਕ ਹੈ ਅਗਰ ਜ਼ਰੂਰਤ ਪੈਂਦੀ ਹੈ ਸਾਈਡ ਤੇ ਗੱਡੀਆਂ ਨੇ ਸਾਨੂੰ ਨਹੀਂ ਉਧਰ ਹੋਣੇ ਦਾ ਰਸਤਾ ਮਿਲਦਾ ਫਿਰ ਰੁਕ ਜਾਓ ਠੀਕ ਹੈ ਅੱਛਾ ਜੀ ਇਹਨਾਂ ਦੀ ਗਲਤੀ ਕੀਤੀ ਬੜਾ ਹੀ ਆਸਾਨ ਸਵਾਲ ਸੀ ਇਹਨਾਂ ਫਾਲਸੋ ਕੀਤਾ ਲੇਕਿਨ ਵੇਰੋਏ ਤੇ ਸਭ ਨਾਲੋਂ ਸੌਖੀ ਔਰ ਜਿਹੜੀ ਹੈ ਅੱਛੀ ਨਿਸ਼ਾਨੀ ਮੋਦੇਰਾਰੇ ਸੈਂਪਰੇ ਵੇਰੋ ਇੱਕ ਫਾਲਸੋ nessuno ਨਾਲ ਇਹ ਪੂਰੀ ਥਿਉਰੀ ਦੇ ਵਿੱਚ ਮੇਰੇ ਖਿਆਲ ਨਾਲ 39 ਵਾਰੀ ਯੂਜ਼ ਹੋਇਆ ਤੇ 38 ਵਾਰੀ ਵੇਰੋ ਆਉਂਦਾ ਹੈ ਠੀਕ ਹੈ ਇੱਕ ਫਾਲਸੋ ਹੈ ਸਿਰਫ ਉਹ ਕਿੰਨੇ ਨਾਲੇ nessuno ਨਾਲ ਠੀਕ ਹੈ ਸਭ ਨਾਲੋਂ ਮਤਲਬ ਸੌਖੀ ਨਿਸ਼ਾਨੀ ਹੈ ਇਸ ਵਾਸਤੇ ਨਿਸ਼ਾਨੀਆਂ ਵੀ ਕਰਿਆ ਕਰੋ ਇਹ ਵੀ ਜ਼ਰੂਰੀ ਨੇ ਕਿਉਂਕਿ ਕਾਫੀ ਐਸੇ ਸਵਾਲ ਆ ਜਾਂਦੇ ਨੇ ਜਿਹਦੇ ਵਿੱਚ ਕੋਈ ਗਲਤੀ ਲੱਗ ਜਾਂਦੀ ਹੈ ਜੋ ਸਮਝ ਵਿੱਚ ਨਹੀਂ ਆਉਂਦਾ ਅਗਰ ਉਹਦੇ ਵਿੱਚ ਨਿਸ਼ਾਨੀ ਹੋਵੇ ਤੇ ਉਹ ਹੱਲ ਹੋ ਜਾਂਦਾ ਹੈ ਠੀਕ ਹੈ ਜਾਂ ਕਈ ਦਫਾ ਬੰਦਾ ਇਹਦਾ ਹੁੰਦਾ ਕਿ ਸਵਾਲ 50-50 ਹੁੰਦਾ ਹੈ ਬੰਦੇ ਨੇ ਕੀ ਕਹਿ ਲੋ ਦੂਬੀਓ ਵੀ ਹੁੰਦਾ ਹੈ ਕੋਈ ਡਾਊਟ ਵੀ ਹੁੰਦਾ ਹੈ ਤੇ ਨਿਸ਼ਾਨੀ ਵਿੱਚ ਆ ਜੇ ਤੇ ਉਹ ਕਲੀਅਰ ਹੋ ਜਾਂਦਾ ਹੈ ਜਾਂ ਕਈ ਦਫਾ ਹੁੰਦਾ ਕਿ ਨਿਸ਼ਾਨੀ ਨਹੀਂ ਸਹੀ ਤਰ੍ਹਾਂ ਯਾਦ ਉਹਦੇ ਵਿੱਚ ਬੰਦਾ ਡਾਊਟ ਹੁੰਦਾ ਨਿਸ਼ਾਨੀ ਆਈ ਨਿਸ਼ਾਨੀ ਹੈ ਵੇ ਜਾਂ ਨਹੀਂ ਸਵਾਲ ਦੀ ਅੱਧੀ ਪਿਛੱਧੀ ਸਮਝ ਆਉਂਦੀ ਹੈ ਉਹਦੇ ਨਾਲ ਵੀ ਚੀਜ਼ ਕਲੀਅਰ ਹੋ ਜਾਂਦੀ ਹੈ ਠੀਕ ਹੈ ਤੇ ਨਿਸ਼ਾਨੀਆਂ ਵੀ ਜਿਹੜੀਆਂ ਨੇ ਥੋੜੀਆਂ ਬਹੁਤੀਆਂ ਨਾਲ ਰੱਖਿਆ ਕਰੋ 6 ਨੰਬਰ ਜੀ ਨਿਸ਼ਾਨ ਦਾ ਕੀ ਮਤਲਬ ਹੈ divieto di sorpasso overtake ਦੀ ਪਾਬੰਦੀ in presenza del segnale raffigurato ਨਿਸ਼ਾਨ ਦਿਖਾਏ ਗਏ ਦੀ ਮੌਜੂਦਗੀ ਵਿੱਚ ਇਹ consentito sorpassare ਕਹਿੰਦਾ ਓਵਰਟੇਕ ਕਰਨੇ ਦੀ ਇਜਾਜ਼ਤ ਹੈ ਵਹੀਕੁਲੀ ਗੱਡੀਆਂ ਨੂੰ attrazione animale ਜਿਨ੍ਹਾਂ ਨੂੰ ਜਾਨਵਰ ਖਿੱਚਦਾ ਵੇਰੋ ਜੀ ਅਗਰ ਜਿਸ ਤਰ੍ਹਾਂ ਟਾਂਗਾ ਘੋੜਾ ਹੈ
ਉਹ ਹੁਣ ਗੱਡੀ ਚੱਲ ਰਹੀ ਹੈ ਤੇ ਉਹਨੂੰ ਓਵਰਟੇਕ ਤੁਸੀਂ ਕਰ ਸਕਦੇ ਹੋ ਇਸ ਨਿਸ਼ਾਨ ਦੀ ਮੌਜੂਦਗੀ ਵਿੱਚ ਵੀ। 7 ਨੰਬਰ ਜੀ, ਆਸਾਨ ਹੀ ਹੈ, ਤਸਵੀਰ ਤੋਂ ਸਾਰੀ ਚੀਜ਼ ਸਮਝ ਆ ਜਾਂਦੀ ਹੈ ਵੀ ਕਿਹੜੀ ਗੱਡੀ ਕਿੱਧਰ ਜਾ ਸਕਦੀ, ਕਿੱਧਰ ਜਾਣ ਦੀ ਇਜਾਜ਼ਤ ਹੈ ਔਰ ਕਿੱਧਰ ਨਹੀਂ। Le frecce direzionali ਜਿਹੜੇ ਡਾਇਰੈਕਸ਼ਨ ਵਾਲੇ ਤੀਰ ਨੇ in figura ਤਸਵੀਰ ਦੇ ਵਿੱਚ indicano, ਕਹਿੰਦਾ ਇਹ ਦੱਸ ਰਹੇ ਨੇ che si è vicino ad una corsia, ਵੀ ਨਜ਼ਦੀਕ ਇੱਕ ਕੁਰਸੀ ਹੈ per la sosta di emergenza, sosta ਦੀ ਐਮਰਜੈਂਸਾ ਵਾਸਤੇ। ਫਾਲਤੂ ਜੀ ਕਿਧਰੇ ਵੀ sosta ਦੀ ਐਮਰਜੈਂਸੀ ਵਾਲੇ ਕੁਰਸੀ ਦਾ ਇਹ ਨਿਸ਼ਾਨ ਨਹੀਂ ਦੱਸ ਰਿਹਾ। 8 ਨੰਬਰ, ਨਿਸ਼ਾਨ ਦਾ ਕੀ ਮਤਲਬ ਹੈ ਜੀ? ਸੜਕ ਦੇ ਉੱਤੇ ਬਰਫ਼ ਜੰਮੀ ਹੋਈ ਤੁਹਾਨੂੰ ਮਿਲ ਸਕਦੀ ਹੈ। Il pannello integrativo raffigurato ਜਿਹੜੀ ਪਨੇਲੋ ਦਿਖਾਈ ਗਈ ਹੈ indica, ਦੱਸ ਰਹੀ ਹੈ in caso di bassa temperatura, ਉਹ ਸੂਰਤ ਜਦੋਂ bassa temperatura ਮਤਲਬ ਟੈਂਪਰੇਚਰ ਘੱਟ ਹੈ, la presenza di tratti pericolosi, ਕਹਿੰਦਾ ਸੜਕ ਦਾ ਕੁਝ ਹਿੱਸਾ ਖਤਰਨਾਕ ਹੋ ਸਕਦਾ ਹੈ per ghiaccio, ਜਿਹੜੀ ਬਰਫ਼ ਜੰਮੀ ਹੈ ਇਸ ਵਾਸਤੇ ਵੇਖੋ। 9 ਨੰਬਰ, in un centro abitato, ਆਬਾਦੀ ਦੇ ਵਿੱਚ, ਸ਼ਹਿਰ ਪਿੰਡ ਦੇ ਵਿੱਚ, quando un pedone, ਜਦੋਂ ਇੱਕ ਪੈਦਲ, fuori dalle strisce di attraversamento, ਕ੍ਰਾਸਿੰਗ ਵਾਲੀਆਂ ਲਾਈਨਾਂ ਤੋਂ ਬਾਹਰ ਹੈ, non accenni a darci la precedenza, ਵੀ ਲੱਗ ਨਹੀਂ ਰਿਹਾ ਕਿ ਉਹ ਸਾਨੂੰ ਹੱਕ ਦੇਵੇ, è necessario ridurre la velocità, ਫਿਰ ਕਹਿੰਦਾ ਜ਼ਰੂਰੀ ਹੈ ਸਪੀਡ ਨੂੰ ਘਟਾਉਣਾ, fino a fermarsi, ਰੁਕਣੇ ਤੱਕ, tempestivamente, ਟਾਈਮ ਦੇ ਨਾਲ, se occorre, ਅਗਰ ਜ਼ਰੂਰੀ ਹੋਵੇ, ਅਗਰ ਜ਼ਰੂਰਤ ਪੈਂਦੀ ਹੈ ਤੇ ਫਿਰ ਵੇਰੋ। 10 ਨੰਬਰ, la sosta degli autoveicoli, ਕਹਿੰਦਾ ਜਿਹੜਾ ਗੱਡੀਆਂ ਦਾ ਸੋਸਤਾ ਵੇ in doppia fila, ਦੂਸਰੀ ਲਾਈਨ ਦੇ ਵਿੱਚ, consentita, ਇਜਾਜ਼ਤ ਹੈ, per pochi minuti, ਥੋੜ੍ਹੇ ਮਿੰਟਾਂ ਵਾਸਤੇ, azionando le luci di emergenza, ਐਮਰਜੈਂਸੀ ਵਾਲੀਆਂ ਲਾਈਟਾਂ ਔਨ ਕਰਕੇ। ਫਾਲਸੋ ਦੂਸਰੀ ਲਾਈਨ ਵਿੱਚ ਗੱਡੀਆਂ ਦਾ ਸੋਸਤਾ ਨਹੀਂ ਹੋ ਸਕਦਾ। ਮਸਲਨ ਇਹ ਸੜਕ ਦਾ ਕਿਨਾਰਾ ਹੈ, ਇਹ ਗੱਡੀਆਂ ਦੀ ਲਾਈਨ ਸੋਸਤੇ ਵਿੱਚ ਲੱਗੀ ਹੈ ਤੇ ਇਹ ਨਾਲ ਦੂਸਰੀ ਨਹੀਂ ਲੱਗ ਸਕਦੀ। ਬਾਕੀ ਮਿਨੂਤੀ ਆਏ ਹੈ ਸੈਂਪਰੇ ਫਾਲਸੋ ਤੇ ਸ਼ਾਇਦ ਇੱਕ ਅੱਧਾ ਵੇਰ ਹੋਏ, ਤੇ ਜਿਹਨੇ ਪੁੱਛਣਾ ਹੋਇਆ ਪੁੱਛ ਲਿਆ ਜੀ ਕਮੈਂਟ ਵਿੱਚ। 11 ਨੰਬਰ, i guanti ad uso motociclistico, ਜਿਹੜੇ ਮੋਟਰਸਾਈਕਲ ਵਾਲੇ ਗਲਵਜ਼ ਯੂਜ਼ ਕਰਦੇ ਨੇ, non sono idonei, ਕਹਿੰਦਾ ਇਹ ਸਹੀ ਨਹੀਂ ਹੁੰਦੇ, alla guida di ciclomotori a due ruote, ਜਿਹੜੀ ਦੋ ਟਾਇਰਾਂ ਵਾਲੀ ਮੋਟਰੀਨਾ ਚਲਾਉਣ ਵਾਸਤੇ। ਫਾਲਸੋ ਗਲਵਜ਼ ਹੀ ਨੇ, ਭਾਵੇਂ ਉਹ ਪਾ ਕੇ ਤੁਸੀਂ ਮੋਟਰੀਨਾ ਚਲਾਓ ਜਾਂ ਮੋਟਰਸਾਈਕਲ ਚਲਾਓ। 12 ਨੰਬਰ, se un infortunato dalla strada, ਜੇ ਸੜਕ ਦੇ ਉੱਤੇ ਇੱਕ ਜ਼ਖਮੀ ਹੈ, ha avuto un trauma, ਉਹਨੂੰ ਸੱਟ ਲੱਗੀ ਹੈ, della gabbia torace, ਸੀਨੇ ਤੇ, bisogna assisterlo, ਕਹਿੰਦਾ ਉਹਦੀ ਹੈਲਪ ਕਰੋ, ਮਦਦ ਕਰੋ, fino all'arrivo del soccorso medico, ਡਾਕਟਰਾਂ ਦੇ ਆਉਣੇ ਤੱਕ ਵੇਰੋ। 13 ਨੰਬਰ, il marciapiede, ਕਹਿੰਦਾ ਜਿਹੜਾ ਫੁੱਟਪਾਥ ਹੈ, consente la sosta dei veicoli, ਗੱਡੀਆਂ ਨੂੰ ਸੋਸਤੇ ਦੀ ਇਜਾਜ਼ਤ ਦਿੰਦਾ ਹੈ, solo, ਸਿਰਫ, in presenza di apposite strisce, ਜੇ ਉੱਤੇ ਖਾਸ ਲਾਈਨਾਂ ਹੋਣ, ਦੀ parcheggio, ਪਾਰਕਿੰਗ ਵਾਲੀਆਂ। ਵੇਰੋ ਜੀ ਜਿਹੜਾ ਮਾਰਚਾਪੀede ਹੁੰਦਾ ਹੈ, ਫੁੱਟਪਾਥ ਹੁੰਦਾ ਹੈ, ਉਹਦੇ ਉੱਤੇ ਤੁਸੀਂ ਪਾਰਕਿੰਗ ਤਾਂ ਹੀ ਲਾ ਸਕਦੇ ਹੋ ਜੇ ਉਹਦੇ ਉੱਤੇ ਲਾਈਨਾਂ ਪਾਰਕਿੰਗ ਵਾਲੀਆਂ ਲੱਗੀਆਂ ਹੋਣ, ਇਸ ਤੋਂ ਇਲਾਵਾ ਨਹੀਂ। 14 ਨੰਬਰ, ਨਿਸ਼ਾਨ ਦਾ ਕੀ ਮਤਲਬ ਹੈ? ਸਿੱਧਿਆਂ ਜਾਣਾ, ਓਬਲੀਗੋ। il segnale raffigurato indica, ਜਿਹੜਾ ਨਿਸ਼ਾਨ ਦਿਖਾਇਆ ਗਿਆ ਦੱਸ ਰਿਹਾ ਹੈ la fine del doppio senso circolazione, ਵਿੱਚ doppio senso ਖਤਮ ਹੋ ਗਈ ਹੈ। ਫਾਲਸੋ। 15 ਨੰਬਰ ਜੀ, ਇਹ ਸਵਾਲ ਜਿਹੜੇ ਨੇ ਇਹ ਵੀ ਪੇਜ ਆਪਣੇ ਲਾਜ਼ਮੀ ਕਲੀਅਰ ਕਰਿਆ ਕਰੋ। quando il vigile si dispone, ਕਹਿੰਦਾ ਜਦੋਂ ਬਿਜਲੀ ਵਾਲਾ ਦਿਖਾਈ ਦੇਵੇ, con le braccia aperte, ਬਾਜ਼ੂ ਖੁੱਲਿਆਂ ਦੇ ਨਾਲ, verso la nostra direzione, ਸਾਡੀ ਡਾਇਰੈਕਸ਼ਨ ਤਰਫ, come in figura, ਜਿਕਣ ਤਸਵੀਰ ਦੇ ਵਿੱਚ, bisogna suonare il clacson, ਕਹਿੰਦਾ ਹਰਨ ਵਜਾਓ, ma con moderanza, ਲੇਕਿਨ ਕਹਿੰਦਾ ਆਹਿਸਤਾ ਜਿਹਾ, ਆਰਾਮ ਨਾਲ, per richiamare attenzione del vigile, ਬਿਜਲੀ ਵਾਲੇ ਦਾ ਧਿਆਨ ਪਵਾਉਣੇ ਵਾਸਤੇ। ਫਾਲਸੋ ਜੀ, richiamare ਆ ਗਿਆ ਸੈਂਪਰੇ ਫਾਲਸੋ, ਵੇਰੋ ਕੋਈ ਨਹੀਂ। ਤੇ ਇਹ ਜਿਹੜੀ ਪੋਜੀਸ਼ਨ ਇਹਦੀ, ਜਿਹੜੀਆਂ ਗੱਡੀਆਂ ਇੱਧਰੋਂ ਆ ਰਹੀਆਂ ਨੇ ਜਾਂ ਉਸ ਸਾਈਡ ਤੋਂ ਆ ਰਹੀਆਂ ਤੇ ਇੱਧਰੋਂ ਜਾ ਰਹੀਆਂ ਨੇ, ਇਹਨਾਂ ਵਾਸਤੇ ਇਹ ਰੋਸੋ ਇਸ਼ਾਰੇ ਦੇ ਬਰਾਬਰ ਹੁੰਦਾ ਹੈ ਇਹ ਪੋਜੀਸ਼ਨ ਜਿਹੜੀ ਹੈ। ਠੀਕ ਹੈ, ਤੇ ਲੋ ਜੀ ਅੱਜ ਦੀ ਵੀਡੀਓ ਇੱਥੇ ਖਤਮ ਕਰਨੇ ਆ। ਇਨਸ਼ਾਅੱਲਾ ਦੂਸਰਾ ਪਾਰਟ ਜਿਹੜਾ ਉਹ ਸ਼ਾਮ ਨੂੰ ਅਪਲੋਡ